पंजाबी रेडियो जो ऐसे सुन रहे सारे श्रोते ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਪੁੱਛਾਂਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ, ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਯੂਜ਼ ਕਰ ਸਕਦੇ ਹੋ ਕੋਡ 1313। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਗੁਰਦੀਪ ਸਿੰਘ ਬਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿਲ ਸਲਮਾ, ਬਹਾਦਰ ਸਿੰਘ ਗਿਓ ਫੌਲਰ, ਰਣਵੀਰ ਸਿੰਘ ਰਾਣਾ ਵਿਕਰਸਵੀਲ ਤੋਂ, ਗੁਰਵੀਰ ਸਿੰਘ ਜੀ ਪ੍ਰੈਜ਼ਨੋ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਛਾ ਜੀ, ਗੱਲ ਸ਼ੁਰੂ ਕਰਦੇ ਹਾਂ ਕਿ ਸੈਸ਼ਨ ਸ਼ੁਰੂ ਹੋ ਗਿਆ ਅਤੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਅੰਦਰ ਕਿਸ ਤਰ੍ਹਾਂ ਰਹੀ? ਕੀ ਇਹ ਕੁਰਸੀਆਂ ਲਈ ਲੜਦੇ ਰਹੇ ਅੰਦਰ ਜਾ ਕੇ? ਬਿਲਕੁਲ ਜੀ, ਲੜਾਈ ਤਾਂ ਜਿਹੜੀ ਜੀ ਉਹ ਅਹੁਦਿਆਂ ਦੀ ਬਾਹਰ ਚੱਲਦੀ ਸੀਗੀ, ਅੰਦਰ ਜਿਹੜੀ ਜੀ ਉਹ ਕੁਰਸੀਆਂ ਦੀ ਰਹੀ। ਅਹੁਦੇ ਕੁਰਸੀ ਅਹੁਦਾ ਇੱਕੋ ਹੀ ਚੀਜ਼ ਹੈ ਜੀ। ਉਹਦੇ ਵਾਸਤੇ ਹੀ ਜਿਹੜੀ ਹੈ ਜੀ ਉਹ ਇਹਨਾਂ ਦੀ ਕਸ਼ਮਕਸ਼ ਜਾਰੀ ਆ। ਤੇ ਇਸ ਗੱਲ ਦੀ ਪੂਰੀ ਉਮੀਦ ਹੈ ਇਹਨਾਂ ਦੀ ਇਸ ਲੜਾਈ ਦੇ ਵਿੱਚ ਜਿਹੜੇ 2 ਦਿਨ ਹੈ ਉਹ ਪੂਰੇ ਤਰੀਕੇ ਦੇ ਨਾਲ ਘੱਟੇ ਮਿੱਟੀ 'ਚ ਰੋਲਣ ਦੀ ਤਿਆਰੀ ਜਿਹੜੀ ਹੈ ਜੀ ਉਹ ਵਿਰੋਧੀ ਧਿਰ ਨੇ ਕੀਤੀ ਹੋਈ ਹੈ। ਕਿਉਂਕਿ ਹਉਮੈ ਹਿੰਡ ਜਿਹੜੀ ਈਗੋ ਪ੍ਰੋਬਲਮ ਜਿਹੜੀ ਹੈ ਜੀ ਉਹ ਬਹੁਤ ਵੱਡੀ ਇਸ ਵੇਲੇ ਇਹਨਾਂ ਸਾਰੇ ਆਗੂਆਂ ਦੇ ਵਿੱਚ ਜਿਹੜੀ ਜੀ ਉਹ ਬੜੀ ਹੋਈ ਆ। ਇਹ ਗੱਲ ਭੁੱਲ ਕੇ ਕਿ ਇਹ ਬਹੁਤੇ ਇਹਨਾਂ ਦੇ ਵਿੱਚ ਉਹ ਨੇ ਜਿਨ੍ਹਾਂ ਨੂੰ ਪਹਿਲਾਂ ਕਦੀ ਕਿਸੇ ਨੇ ਨਾਮ ਵੀ ਨਹੀਂ ਸੀ ਸੁਣਿਆ। ਲੋਕਾਂ ਨੇ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਵੱਖੋ ਵੱਖਰੇ ਹਲਕਿਆਂ ਦੇ ਵਿੱਚੋਂ, ਏਰੀਆਜ਼ ਦੇ ਵਿੱਚੋਂ, ਉਹ ਜ਼ਿੰਮੇਵਾਰੀ ਠੀਕ ਹੈ ਸਰਕਾਰ ਵਾਲੀ ਨਹੀਂ ਸੀ, ਪਰ ਵਿਰੋਧੀ ਧਿਰ ਵਾਲੀ ਜ਼ਿੰਮੇਵਾਰੀ ਤਾਂ ਸਰਕਾਰ ਨਾਲੋਂ ਵੀ ਵੱਧ ਹੁੰਦੀ ਹੈ। ਉਸ ਮਾਮਲੇ ਦੇ ਵਿੱਚ ਹੁਣ ਜਿਹੜੇ ਜੀ ਇਹਨਾਂ ਦੀ ਛਿੱਤਰੀ ਦਾਲ ਜਿਹੜੀ ਵੰਡਣ ਵਾਲੀ ਉਹ ਬਿਲਕੁਲ ਸਾਹਮਣੇ ਜਿਹੜੀ ਆ ਰਹੀ ਹੈ। ਔਰ ਜਿਹੜੀ ਫਿਕਰਮੰਦੀ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਆ ਉਹ ਜਿਉਂ ਦੀ ਤਿਉਂ ਬਰਕਰਾਰ ਹੈ, ਉਹ ਖੜੀ ਹੈ ਕਿ ਇਹਦਾ ਕੀ ਜਿਹੜਾ ਜੀ ਉਹ ਹੋਊਗਾ, ਇਹਦਾ ਕੀ ਅਸਰ ਵਿਧਾਨ ਸਭਾ ਦੇ ਉੱਤੇ ਪਊਗਾ। ਔਰ ਖਾਸ ਤੌਰ ਦੇ ਉੱਤੇ ਜਿਹੜੀ ਰਿਪੋਰਟ ਪੇਸ਼ ਹੋਣੀ ਹੈ ਜਿਹਦੇ ਉੱਤੇ, ਕਿਉਂਕਿ 15 ਮਿੰਟ ਸੈਸ਼ਨ ਜਿਹੜਾ ਸੀਗਾ ਜੀ ਉਹ ਕੱਲ੍ਹ ਚੱਲਿਆ ਮਹਿਜ਼, ਔਰ 15 ਮਿੰਟ ਦੇ ਵਿੱਚ ਜਿਹੜੀਆਂ ਸੀ ਉਹ ਸ਼ਰਧਾਂਜਲੀਆਂ ਦਵਾ ਸੱਤ ਦੇ ਕੇ ਤੇ ਉਸ ਤੋਂ ਬਾਅਦ ਸੈਸ਼ਨ ਜਿਵੇਂ ਅਕਸਰ ਹੁੰਦਾ ਉਹ ਉਠਾ ਦਿੱਤਾ ਗਿਆ। ਜਿਹੜੀਆਂ ਸੀਟਾਂ ਦੀ ਵੰਡ ਸੀਗੀ ਜੀ ਉਹ ਕੀਤੀ ਗਈ, ਜਿਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਹੋਰਾਂ ਨੂੰ ਜਿਹੜੀਆਂ ਬੈਕ ਬੈਂਚਰ ਬਣਾਇਆ ਗਿਆ ਜੀ। ਪਿਛਲੀਆਂ ਸੀਟਾਂ ਉਹਨਾਂ ਨੂੰ ਦਿੱਤੀਆਂ ਗਈਆਂ। ਇਹਦੇ ਤੋਂ ਲੈ ਕੇ ਬਾਅਦ ਦੇ ਵਿੱਚ ਜਿਹੜਾ ਜੀ ਇਹ ਖਲਾਰਾ ਚੱਲਦਾ ਰਿਹਾ। ਇਹਦੇ ਵਿੱਚ HS ਫੂਲਕਾ ਸਾਹਿਬ ਵੀ ਆਏ, ਉਹਨਾਂ ਨੇ ਇਹ ਕਿਹਾ ਕਿ ਮੇਰੀ ਸੀਟ ਉਹਨਾਂ ਨੂੰ ਸੁਖਪਾਲ ਸਿੰਘ ਖਹਿਰਾ ਨੂੰ ਜਿਹੜਾ ਜੀ ਉਹ ਦੇ ਦਿਓ, ਪਰ ਕਿਉਂਕਿ ਵਿਧਾਨ ਸਭਾ ਦੇ ਮੁਤਾਬਕ ਇਉਂ ਕਿਸੇ ਦੇ ਨਾਲ ਸੀਟ ਜਿਹੜੀ ਹੈ ਜੀ ਉਹ ਤਬਦੀਲ ਨਹੀਂ ਕੀਤੀ ਜਾ ਸਕਦੀ। ਜਿਹੜਾ LOP ਹੁੰਦਾ ਜੀ ਉਹਨੇ ਸੀਟ ਦੀ ਅਲਾਟਮੈਂਟ ਕਰਨੀ ਹੁੰਦੀ ਆ। ਫੂਲਕਾ ਸਾਹਿਬ ਨੇ ਇਹ ਵੀ ਕਿਹਾ ਕਿ ਜਦੋਂ ਉਹ LOP ਸਨ ਤਾਂ ਜਿਹੜੀ ਅਲਫਾਬੈਟਿਕਲੀ ਸੀਟਾਂ ਦੀ ਵੰਡ ਹੋਈ ਸੀ, ਜੇ ਉਹ ਕਰ ਦਿੱਤੀ ਜਾਵੇ ਤੇ ਉਹ ਵੀ ਬੈਟਰ ਹੈ। ਪਰ ਉਦੋਂ ਪਹਿਲਾਂ ਇਹ ਸਾਰਾ ਕੁਝ ਹੋ ਚੁੱਕਿਆ ਹੋਇਆ ਸੀਗਾ, ਕਿਉਂਕਿ LOP ਨੇ ਵਿਧਾਨ ਸਭਾ ਦੇ ਸਪੀਕਰ ਨੂੰ ਕਹਿਣਾ ਹੁੰਦਾ, ਸਪੀਕਰ ਨੇ ਫਿਰ ਜਿਹੜੀ ਹੈ ਜੀ ਇਹ ਵੰਡ ਉਸ ਹਿਸਾਬ ਦੇ ਨਾਲ ਕਰਨੀ ਜਿਹੜੀ ਹੈ ਜੀ ਉਹ ਹੁੰਦੀ ਆ। ਸੁਖਪਾਲ ਸਿੰਘ ਖਹਿਰਾ ਹੋਰੀ ਕਹਿੰਦੇ ਕਿ ਜੇ ਸਦਨ 'ਚ ਨਹੀਂ ਬੋਲਣ ਦਿੱਤਾ ਗਿਆ ਤਾਂ ਅਸੀਂ ਵਾਕਆਊਟ ਕਰ ਦਾਂਗੇ ਤੇ ਜਿਹੜਾ ਜੀ ਬਾਹਰ ਮੀਡੀਆ ਦੇ ਕੋਲੇ ਆਪਣੀ ਗੱਲ ਜਿਹੜੀ ਹੈ ਜੀ ਉਹ ਆ ਕੇ ਰੱਖਾਂਗੇ। ਹਰਪਾਲ ਸਿੰਘ ਚੀਮਾ ਹੋਰੀ ਜਿਹੜੇ LOP ਨੇ ਉਹ ਇਹ ਕਹਿੰਦੇ ਆ ਕਿ ਸੀਟਾਂ ਦੀ ਕੋਈ ਲੜਾਈ ਨਹੀਂ ਆ। ਉਹ ਕਹਿੰਦੇ ਕਿ ਫੂਲਕਾ ਸਾਹਿਬ ਜਿਹੜੇ ਆ ਉਹ ਪੁਲ ਦਾ ਕੰਮ ਕਰ ਰਹੇ ਆ ਦੋਨਾਂ ਜਿਹੜੇ ਗਰੁੱਪਾਂ ਦੇ ਵਿਚਾਲੇ, ਤੇ ਉਹਨਾਂ ਨੂੰ ਉਮੀਦ ਆ ਕਿ ਇਹ ਮਸਲਾ ਜਿਹੜਾ ਜੀ ਉਹ ਸੁਲਝਾ ਲਿਆ ਜਾਊਗਾ। ਜਦੋਂ ਸੁਖਪਾਲ ਸਿੰਘ ਖਹਿਰਾ ਹੋਰੀ ਸਦਨ ਦੇ ਵਿੱਚ ਪਹੁੰਚੇ ਤਾਂ ਫੂਲਕਾ ਸਾਹਿਬ ਨੇ ਉਹਨਾਂ ਨੂੰ ਪਹਿਲੀ ਕਿਤਾਬ ਚਾਉਣ ਲਈ ਕਿਹਾ। ਖਹਿਰਾ ਬੈਠ ਗਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਕੰਵਰ ਸੰਧੂ ਦੀ ਸੀਟ ਜਿਹੜੀ ਆ ਜੀ ਉਹ ਵਿਰੋਧੀ ਧਿਰ ਦੇ ਨੇਤਾ ਦੇ ਪਿੱਛੇ ਹੈ। ਇਹਦੇ ਤੋਂ ਨਾਰਾਜ਼ ਹੋ ਕੇ ਉਹ ਸਭ ਤੋਂ ਪਿਛਲੀ ਸੀਟ ਦੇ ਉੱਤੇ ਚਲੇ ਗਏ, ਔਰ ਉਹਨਾਂ ਦੇ ਨਾਲ ਜਿਹੜੇ ਨਾਲ ਦੇ ਸਾਥੀ ਜਿਹੜੇ ਗਏ ਹੋਏ ਆ ਉਹ ਵੀ ਪਿੱਛੇ ਜਾ ਕੇ ਜਿਹੜਾ ਜੀ ਉਹ ਬੈਠ ਕੇ, ਮਗਰੋਂ ਜਿਹੜੇ ਸੀ ਚੀਮਾ ਸਾਹਿਬ ਉਹਨਾਂ ਨੇ ਖਹਿਰਾ ਨੂੰ ਆਪਣੀ ਸੀਟ ਦੇ ਉੱਤੇ ਆਉਣ ਲਈ ਕਿਹਾ, ਪਰ ਉਹ ਨਹੀਂ ਮੰਨੇ। ਉੱਧਰ ਫੂਲਕਾ ਸਾਹਿਬ ਨੇ ਸਪੀਕਰ ਨੂੰ ਜਿਹੜੀ ਚਿੱਠੀ ਲਿਖੀ ਸੀ ਜੀ ਉਹ ਵੀ ਖਾਰਜ ਜਿਹੜੀ ਉਹ ਕਰ ਦਿੱਤੀ ਗਈ ਕਿ ਵਿਰੋਧੀ ਧਿਰ ਦੇ ਨੇਤਾ ਦਾ ਅਧਿਕਾਰ ਹੈ ਕਿ ਉਹਨੇ ਆਪਣੀ ਪਾਰਟੀ ਦੇ ਕਿਹੜੇ ਨੇਤਾ ਨੂੰ ਕਿੱਥੇ ਜਿਹੜਾ ਜੀ ਉਹ ਬਿਠਾਉਣਾ। ਸੁਖਪਾਲ ਸਿੰਘ ਖਹਿਰਾ ਹੋਰੀ ਬਾਅਦ ਵਿੱਚ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਜਿਹੜਾ ਜੀ ਉਹ ਮਿਲੇ ਔਰ ਜਿਹੜੀਆਂ ਪਿਛਲੀਆਂ 4 ਸੀਟਾਂ ਅਲਾਟ ਕਰਨ ਦੇ ਵਾਸਤੇ ਕਿਹਾ ਕਿ ਜਿੱਥੇ ਉਹਨਾਂ ਦੇ ਜਿਹੜੇ ਬਾਗੀ ਆਗੂ ਆ ਉਹ ਇਕੱਠੇ ਬੈਠ ਸਕਣ। ਇਹ ਗੱਲ ਉਹਨਾਂ ਦੀ ਜਿਹੜੀ ਜੀ ਉਹ ਮੰਨ ਲਈ ਗਈ ਔਰ ਜਿਹੜੇ ਬਾਗੀ ਨੇਤਾ ਸੀਗੇ ਜੀ ਉਹ ਪਿੱਛੇ ਜਾ ਕੇ ਜਿਹੜਾ ਜੀ ਉਹ ਸਾਰੇ ਦੇ ਸਾਰੇ ਬੈਠੇ। ਤੇ ਜਿਹੜੀ ਇਹ ਸਦਨ ਦੀ ਕਾਰਵਾਈ ਸੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 15 ਮਿੰਟ ਦੇ ਵਾਸਤੇ ਚੱਲੀ। ਅੱਜ ਛੁੱਟੀ ਆ, ਭਲਕੇ ਛੁੱਟੀ ਆ। ਸੋਮਵਾਰ ਤੇ ਮੰਗਲਵਾਰ ਨੂੰ ਹੁਣ ਜਿਹੜਾ ਜੀ ਇਹ ਸਾਰਾ
ਸਾਹਮਣੇ ਆਊਗੀ ਕਹਾਣੀ ਕਿ ਕੀ ਕੁਛ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਹੋ ਸਕਦਾ ਆ। ਬਹਿਸ ਜਿਹੜੀ ਹੈ ਜੀ ਉਹ ਕੀ ਹੋਊਗੀ, ਬਹਿਸ ਦੀ ਰੂਪ ਰੇਖਾ ਜਿਹੜੀ ਹੈ ਜੀ ਉਹ ਤਕਰੀਬਨ ਤੁਹਾਡੇ ਸਾਹਮਣੇ ਦਿਸੀ ਰਹੀ ਆ ਕਿ ਕਿਹੋ ਜਿਹੀ ਬਹਿਸ ਜਿਹੜੀ ਆ ਉਹ ਆ ਸਕਦੀ ਹੈ ਜੀ, ਜਾਂ ਜਿਹੜਾ ਸਾਨੂੰ ਸੁਣਨ ਨੂੰ ਜਿਹੜੀ ਉਹ ਮਿਲ ਸਕਦੀ ਆ। ਕਮ ਸੇ ਕਮ ਜੇ ਆਪਾਂ ਲੋਕਾਂ ਦੀ ਗੱਲ ਕਰੀਏ, ਜਿੱਥੇ ਵੀ ਬੈਠੇ ਆ ਲੋਕ, ਉਹਨਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਜਿਹੜੀ ਜ਼ਰੂਰ ਹੈਗੀ ਆ, ਚਾਹੇ ਉਹ ਕਿਸੇ ਵੀ ਧੜੇ ਨੂੰ ਸੰਬੰਧਿਤ ਨੇ, ਕਿ ਇੱਕ ਇਸ਼ੂ ਦੇ ਉੱਤੇ ਹੀ ਜਿਹੜਾ ਜੀ ਇਹ ਇਕੱਠੇ ਹੋ ਜਾਣ, ਬਾਅਦ ਦੇ ਵਿੱਚ ਆਪਣੀ ਜਿਹੜੀ ਲੜਾਈ ਪੜ੍ਹਾਈ ਆ ਉਹ ਉਸੇ ਤਰੀਕੇ ਦੇ ਨਾਲ ਜਾਰੀ ਰੱਖਣ, ਡਾਂਗਾਂ ਇੱਕ ਦੂਜੇ ਦੇ ਖਿਲਾਫ ਕੱਢੀ ਰੱਖਣ, ਪਰ ਕਮ ਸੇ ਕਮ ਆਹ ਜਿਹੜਾ ਇਸ਼ੂ ਕਿਤੇ ਘੱਟੇ ਮਿੱਟੀ ਦੇ ਵਿੱਚ ਨਾ ਰੋਲ ਦੇਣ, ਜਿਹਦੇ ਰੁਲਣ ਦੇ ਚਾਂਸ ਪੂਰੇ ਆ। ਕਿਉਂਕਿ ਜਿਹਦੇ ਉੱਤੇ ਉਂਗਲਾਂ ਉੱਠ ਰਹੀਆਂ ਨੇ ਉਹਦੇ ਇਸ ਵੇਲੇ ਅੱਡੀ ਚੋਟੀ ਦਾ ਜ਼ੋਰ ਜਿਹੜਾ ਜੀ ਉਹ ਲੱਗਿਆ ਪਿਆ। ਇਹ ਕਰਕੇ ਬੋਲ ਕੇ ਜਿਸ ਟਾਈਪ ਦੇ ਨਾਲ ਉਹ ਬੋਲ ਰਹੇ ਆ, ਐਂਬੂਲੈਂਸ ਲੈ ਕੇ ਆਉਣਾ ਉੱਥੇ, ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਇੱਕ ਆਗੂ ਜਿਹੜਾ ਜੀ ਉਹ ਇਹ ਕਹਿੰਦਾ ਕਿ ਇਹ ਤਾਂ ਜਿਹੜਾ ਜਸਟਿਸ ਹੈ ਉਹਦੀ ਡਿਗਰੀ ਨਕਲੀ ਆ, ਭਾਵ ਕਿ ਉਹ ਤਾਂ ਹਾਈ ਕੋਰਟ ਦੇ ਵਿੱਚ ਪਤਾ ਨਹੀਂ ਜੱਜ ਜਿਹੜਾ ਸੀ ਉਹ ਕਿਵੇਂ ਬਣ ਗਿਆ। ਉਹ ਜਸਟਿਸ ਨੂੰ ਇਨਜਸਟਿਸ ਔਰ ਰਣਜੀਤ ਸਿੰਘ ਹੋਰਾਂ ਨੂੰ ਰਣਜੀਤਾ ਕਹਿ ਕੇ ਵੀ ਜਿਹੜਾ ਜੀ ਉਹ ਸੰਬੋਧਨ ਉਹਨਾਂ ਨੇ ਜਿਹੜਾ ਜੀ ਕੀਤਾ। ਇਸ ਹੇਠਲੇ ਲੈਵਲ ਤੱਕ ਸਾਰਾ ਕੁਛ ਆਇਆ ਪਿਆ, ਕਿਉਂਕਿ ਇਹਦੇ ਵਿੱਚ ਹੀ ਉਹਨਾਂ ਨੇ ਉਲਝਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰਨੀ ਹੈ। ਤੇ ਇੱਥੇ ਵਿਰੋਧੀ ਧਿਰ ਦਾ ਰੋਲ ਜਿਹੜਾ ਜੀ ਉਹ ਸਟਾਰਟ ਹੁੰਦਾ, ਪਰ ਇਉਂ ਲੱਗਦਾ ਕਿ ਇਹ ਸਟਾਰਟ ਹੋ ਕੇ ਫਿਨਿਸ਼ ਹੋਣ ਵੱਲ ਨੂੰ ਵੱਧ ਰਿਹਾ। ਬਿਲਕੁਲ ਜੀ, ਸਹੀ ਗੱਲ ਆ ਕਿ ਜੇ ਕੁਰਸੀਆਂ ਅਹੁਦੇ ਆ ਤੇ ਸਾਰਾ ਸਾਲ ਲੜੀ ਜਾਓ, ਪਰ ਇਸ ਚੀਜ਼ ਤੇ ਤਾਂ ਨਹੀਂ ਚਾਹੀਦਾ। ਤੇ ਅੱਗੇ ਅਦਾਲਤ ਦੀ ਜੇ ਗੱਲ ਕਰਦੇ ਆ, ਉਸਨੇ 10 ਲੋਕਾਂ ਨੂੰ ਮਾਰਨ ਵਾਲੇ ਨੂੰ ਤੇ ਦੋਸ਼ ਤੈਅ ਕੀਤਾ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਥੋੜਾ ਜਿਹਾ ਜਿਹੜਾ ਜੀ ਪੁਰਾਣਾ, ਜੇ ਕਿਸੇ ਨੂੰ ਭੁੱਲ ਨਾ ਗਿਆ ਹੋਵੇ, ਇਹ 50 ਲੱਖ ਰੁਪਏ ਦੀ ਜਾਇਦਾਦ ਦੇ ਲਾਲਚ ਦੇ ਵਿੱਚ ਕਿਸੇ ਤਾਂਤਰਿਕ ਦੇ ਕਹੇ ਦੇ ਉੱਤੇ ਇਹਨੇ 2 ਪਰਿਵਾਰਾਂ ਦੇ 10 ਲੋਕਾਂ ਨੂੰ ਭਾਖੜਾ ਨਹਿਰ ਦੇ ਵਿੱਚ ਧੱਕਾ ਦੇ ਕੇ ਮਾਰ ਦਿੱਤਾ ਸੀਗਾ ਜੀ। ਇਹਦੇ ਵਿੱਚ ਜਿਹੜਾ ਨਾਮਜ਼ਦ ਹੈ ਖੁਸ਼ਵਿੰਦਰ ਸਿੰਘ, ਇਹ ਪਿੰਡ ਸੁਹਾਵੀ ਮੋਹਾਲੀ ਦੇ ਵਿੱਚ ਜਿਹੜਾ ਜੀ CBI ਦੀ ਅਦਾਲਤ ਨੇ ਜਿਹੜਾ ਜੀ ਇਹਨੂੰ ਕੋਰਟ ਦੇ ਵਿੱਚ ਜਿਹੜਾ ਜੀ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਖੁਸ਼ਵਿੰਦਰ ਸਿੰਘ ਦੇ ਖਿਲਾਫ ਦੋਸ਼ ਤੈਅ ਕਰ ਦਿੱਤੇ ਆ। 28 ਅਗਸਤ ਨੂੰ ਮੁਲਜ਼ਮ ਨੂੰ ਸਜ਼ਾ ਸੁਣਾਈ ਜਿਹੜੀ ਉਹ ਜਾਊਗੀ। ਫਤਿਹਗੜ੍ਹ ਸਾਹਿਬ ਦੀ ਅਦਾਲਤ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾ ਚੁੱਕੀ ਆ, ਔਰ ਮੁਲਜ਼ਮ ਨੇ ਆਪਣੇ ਇਸ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀਗੀ। CBI ਨੇ ਇਸ ਮਾਮਲੇ ਨੂੰ ਮੁੜ ਕੇ ਖੁਲਵਾਇਆ ਤੇ ਜਾਂਚ ਦੇ ਦੌਰਾਨ ਖੁਸ਼ਵਿੰਦਰ ਸਿੰਘ ਨੂੰ ਦੋਸ਼ੀ ਜਿਹੜਾ ਉਹ ਮੰਨਿਆ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਨਗਾਵਾਂ ਦਾ ਇੱਕ ਪਰਿਵਾਰ 3 ਜੂਨ 2004 ਨੂੰ ਅਚਾਨਕ ਗਾਇਬ ਹੋ ਗਿਆ ਸੀ। ਲਾਪਤਾ ਹੋਣ ਵਾਲਿਆਂ ਦੇ ਵਿੱਚ ਕੁਲਵੰਤ ਸਿੰਘ, ਹਰਜੀਤ ਕੌਰ, ਉਹਨਾਂ ਦੀ ਕੁੜੀ ਰਮਨਦੀਪ ਕੌਰ, ਮੁੰਡਾ ਉਹਨਾਂ ਦਾ ਅਰਵਿੰਦਰ ਸਿੰਘ ਸ਼ਾਮਲ ਸੀ। ਇਸ ਮਾਮਲੇ ਦੇ ਵਿੱਚ 5 ਜੂਨ 2004 ਨੂੰ ਬਸੀ ਪਠਾਣਾ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ। ਇਹਨਾਂ ਦੀਆਂ ਲਾਸ਼ਾਂ ਭਾਖੜਾ ਨਹਿਰ ਹਰਿਆਣਾ ਤੋਂ ਬਰਾਮਦ ਹੋਈਆਂ। ਖੁਸ਼ਵਿੰਦਰ ਸਿੰਘ ਤੇ ਦੋਸ਼ ਸੀਗਾ ਕਿ ਉਹਨੇ ਇਹ ਸਭ ਕੁਝ ਇੱਕ ਤਾਂਤਰਿਕ ਦੇ ਕਹਿਣ ਦੇ ਉੱਤੇ ਕੀਤਾ। 2012 ਦੇ ਵਿੱਚ ਜਸਮੀਨ ਕੌਰ ਨਾਂ ਦੀ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਖੁਸ਼ਵਿੰਦਰ ਸਿੰਘ ਨਾਲ ਉਹਦੇ ਮਾਮੇ ਦੀ ਕੁੜੀ ਮਨਜੀਤ ਕੌਰ ਦੇ ਨਾਲ ਵਿਆਹ ਹੋਇਆ ਸੀ। ਜਸਮੀਨ ਕੌਰ ਦਾ ਭਰਾ ਸ਼ਰਾਬ ਪੀਂਦਾ ਸੀ, ਜਿਹੜਾ ਕਿ ਵਿਦੇਸ਼ ਜਾਣ ਦੀ ਜਿੱਦ ਕਰਦਾ ਸੀਗਾ। ਪਰਿਵਾਰ ਪਰੇਸ਼ਾਨ ਰਹਿੰਦਾ ਸੀਗਾ। ਖੁਸ਼ਵਿੰਦਰ ਸਿੰਘ ਨੇ ਪਰਿਵਾਰ ਨੂੰ ਕਿਹਾ ਕਿ ਇੱਕ ਤਾਂਤਰਿਕ ਤੇ ਇੱਕ ਟਰੈਵਲ ਏਜੰਟ ਨੂੰ ਉਹ ਜਾਣਦਾ, ਜਿਹੜਾ ਕਿ ਉਹਦੀ ਸ਼ਰਾਬ ਛੁਡਾ ਦਊਗਾ ਤੇ ਉਹਨੂੰ ਵਿਦੇਸ਼ ਵੀ ਭੇਜ ਦਊਗਾ। ਜੂਨ ਮਹੀਨੇ ਖੁਸ਼ਵਿੰਦਰ ਸਿੰਘ ਉਹਦੇ ਘਰ ਆਇਆ ਤੇ ਕਿਹਾ ਕਿ ਤਾਂਤਰਿਕ ਨੇ ਕੁਝ ਦਾਨ ਪੁੰਨ ਕਰਨ ਨੂੰ ਕਿਹਾ। ਭਾਖੜਾ ਨਹਿਰ ਦੇ ਵਿੱਚ ਜਿਹੜਾ ਜੀ ਜਾ ਕੇ ਇਹ ਦਾਨ ਪੁੰਨ ਕਰਨਾ ਪਊਗਾ। ਉਹਨੇ ਆਪਣੀ ਗੱਡੀ ਦੇ ਵਿੱਚ ਪਹਿਲੇ ਚੱਕਰ ਦੇ ਵਿੱਚ ਜਸਮੀਰ ਕੌਰ ਦੀ ਮਾਂ ਪਰਮਜੀਤ ਕੌਰ, ਗੁਰਿੰਦਰ ਸਿੰਘ, ਜਸਮੀਨ ਸਿੰਘ ਦੇ ਪਤੀ ਰੁਪਿੰਦਰ ਸਿੰਘ ਨੂੰ ਨਾਲ ਲੈ ਗਿਆ ਤੇ ਉਹਨਾਂ ਨੂੰ ਸਮੱਗਰੀ ਅੱਖਾਂ ਬੰਦ ਕਰਕੇ ਜਲ ਪ੍ਰਵਾਹ ਕਰਨ ਨੂੰ ਕਿਹਾ, ਔਰ ਇਹਦੇ ਦੌਰਾਨ ਉਹਨੇ ਧੱਕਾ ਜਿਹੜਾ ਸੀ ਇਹਨਾਂ ਨੂੰ ਦੇ ਦਿੱਤਾ। ਦੂਜੇ ਚੱਕਰ ਦੇ ਵਿੱਚ ਖੁਸ਼ਵਿੰਦਰ, ਜਸਮੀਨ, ਉਹਦਾ ਪਿਓ ਗੁਰਮੇਲ ਸਿੰਘ, ਲੜਕੀਆਂ ਪ੍ਰਭ ਸਿਮਰਨ, ਪ੍ਰਭ ਕੀਰਤ, ਇਹ ਸਾਰੇ ਇਹਨਾਂ ਨੂੰ ਨਾਲ ਲੈ ਗਿਆ। ਉਸੇ ਤਰੀਕੇ ਦੇ ਨਾਲ ਇਹਨਾਂ ਨੂੰ ਵੀ ਭਾਖੜਾ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ। ਜਿਹੜੀ ਜਸਮੀਨ ਸੀ ਨਾ, ਉਹ ਕੁਦਰਤੀ ਤੌਰ ਦੇ ਉੱਤੇ ਬਚ ਗਈ ਤੇ ਉਹਨੇ ਪੁਲਿਸ ਨੂੰ ਜਿਹੜੀ ਸੀ ਇਹਦੀ ਸੂਚਨਾ ਦਿੱਤੀ, ਔਰ ਉਹਦਾ ਇਹ ਕਹਿਣਾ ਸੀਗਾ ਕਿ 50 ਲੱਖ ਰੁਪਏ ਦੀ ਜਾਇਦਾਦ ਜਿਹੜੀ ਹੈ ਜੀ ਉਹ ਵਿਕੀ ਸੀਗੀ, ਔਰ ਉਹਨੂੰ ਖੁਸ਼ਵਿੰਦਰ ਉਹਨੂੰ ਮਾਰ ਕੇ ਇਹ ਰਕਮ ਜਿਹੜੀ ਹੈ ਜੀ ਉਹ ਹੜੱਪਣਾ ਚਾਹੁੰਦਾ ਸੀਗਾ। ਪਿੱਛੇ ਦੇ ਜਿਹੜਾ ਦਿੱਲੀ ਦੇ ਵਿੱਚ ਸਮੂਹਕ ਹੋਈ ਸੀਗੀ, ਉਹ ਆਪ ਮਰੇ ਸੀਗੇ, ਉਹ ਵੀ ਕਿਸੇ ਤਾਂਤਰਿਕ ਦੇ ਕਹਿਣ ਦੇ ਉੱਤੇ ਕਿਹਾ ਜਾ ਰਿਹਾ ਜੀ ਕਿ ਉਹ ਮਰੇ ਸੀਗੇ ਤੇ ਇਹ ਤਾਂਤਰਿਕ ਦੇ ਕਹਿਣ ਦੇ ਉੱਤੇ ਇਹਨੇ ਮਾਰੇ ਸੀਗੇ। ਇੰਨੀਆਂ ਮੌਤਾਂ ਦਾ ਜਿਹੜਾ ਜੀ ਉਹ ਜ਼ਿੰਮੇਵਾਰ ਅਦਾਲਤ ਉਹਨੂੰ ਕਿਹੋ ਜਿਹੀ ਸਜ਼ਾ ਦਿੰਦੀ ਆ, ਇਹ ਜਿਹੜਾ ਜੀ ਉਹ ਇੰਤਜ਼ਾਰ ਕਰਨਾ ਪਊਗਾ। ਪਰ ਇੰਨਾ ਜ਼ਰੂਰ ਹੈ ਜੀ ਕਿ ਜਿਹੜੇ ਪੈਸੇ ਦੀ ਖਾਤਰ ਉਹਨੇ ਇੰਨਾ ਕੁਛ ਕੀਤਾ, ਉਹ ਪੈਸਾ ਸ਼ਾਇਦ ਹੁਣ ਉਹਨੂੰ ਬਚਾ ਨਹੀਂ ਸਕੂਗਾ। ਇੰਨੇ ਲੋਕ ਜਿਹੜੇ ਦੁਨੀਆ ਤੋਂ ਤੁਰ ਗਏ
ਤੇ ਹੁਣ ਆਪ ਸ਼ਾਇਦ ਉਹ ਜੇਲ੍ਹ ਦੇ ਵਿੱਚ ਰਹੂਗਾ ਬਹੁਤੀ ਦੇਰ। ਪਰ ਉਹ ਤਾਂ ਦੁਨੀਆ ਤੋਂ ਗਏ ਨਾ, ਲੋਕਾਂ ਦਾ ਹਜੇ ਵੀ ਵਿਸ਼ਵਾਸ ਬਹੁਤ ਹੈ ਇਹਨਾਂ ਲੋਕਾਂ ਤੇ ਅੱਗੇ ਕਰਦੇ ਪੰਜਾਬ ਦੇ ਵਿੱਚ 2 ਜਗ੍ਹਾ ਤੇ 2 ਬੈਂਕਾਂ ਦੇ ਵਿੱਚ ਹਥਿਆਰਬੰਦ ਡਾਕਾ। ਬਿਲਕੁਲ ਜੀ, ਇਹ ਤੁਸੀਂ ਦੇਖੋ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਉਹ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਜਾ ਰਹੀ ਆ। ਇਹ ਜਿਹੜੇ ਕਾਰ ਸਵਾਰ ਹਥਿਆਰਬੰਦ ਸੀਗੇ ਜੀ, ਇਹ ਬਟਾਲਾ ਦੇ ਨੇੜੇ ਪੈਂਦਾ ਜੈਤੋ ਸਰਜਾ। ਇੱਥੇ IDBI ਬੈਂਕ ਦੇ ਵਿੱਚ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਜਿਹੜਾ ਜੀ ਉਹ ਦਿੱਤਾ। ਇਹਦੇ ਵਿੱਚ ਲੁਟੇਰੇ ਜਿਹੜੇ ਜੀ ਉਹ ਇੰਨੇ ਚਲਾਕ ਸੀਗੇ ਕਿ ਪੂਰੀ ਘਟਨਾ ਨੂੰ 10 ਤੋਂ 15 ਮਿੰਟ ਦੇ ਅੰਦਰ ਉਹ ਲੱਗੇ ਰਹੇ, ਔਰ ਜਾਂਦੇ ਜਾਂਦੇ DVR ਜਿਹਦੇ ਵਿੱਚ ਸਾਰੀ ਰਿਕਾਰਡਿੰਗ ਹੁੰਦੀ ਆ CCTV ਕੈਮਰਿਆਂ ਦੀ, ਉਹ ਵੀ ਲੈ ਗਏ। ਭਾਵ ਕਿ ਪੜ੍ਹੇ ਲਿਖੇ ਤੁਸੀਂ ਕਹਿ ਲਓ ਕਿ ਇਹ ਕਹੇ ਜਾ ਸਕਦੇ ਆ। ਬੈਂਕ ਦੇ ਵਿੱਚ ਲੱਗਾ ਕੰਪਿਊਟਰ ਸਣੇ ਸਟਾਫ ਦੇ ਮੋਬਾਈਲ ਵੀ ਸਾਰੇ ਲੈ ਗਏ। ਘਟਨਾ ਜਿੰਨੀ ਦੇਰ ਨੂੰ ਪਤਾ ਲੱਗੀ ਉਦੋਂ ਤੱਕ ਉਹ ਗਾਇਬ ਜਿਹੜਾ ਜੀ ਉਹ ਹੋ ਚੁੱਕੇ ਹੋਏ ਸੀਗੇ। ਦੁਪਹਿਰੇ 1 ਵਜੇ ਸਿਖਰ ਦੁਪਹਿਰੇ ਇਹ ਹਥਿਆਰਬੰਦ ਲੁਟੇਰਿਆਂ ਨੇ 25 ਲੱਖ ਰੁਪਈਆ ਇਸ ਬੈਂਕ ਦੇ ਵਿੱਚੋਂ ਲੁੱਟ ਲਿਆ। ਇਹ ਕਿਹਾ ਜਾ ਰਿਹਾ ਕਿ 4 ਜਣੇ ਸੀਗੇ, ਜਿਨ੍ਹਾਂ ਨੇ 2 ਨੇ ਮੂੰਹ ਦੇ ਉੱਤੇ ਰੁਮਾਲ ਜਿਹੜਾ ਜੀ ਵਰਤਿਆ ਹੋਇਆ ਸੀ, ਉਹਨਾਂ ਬੰਨਿਆ ਹੋਇਆ ਸੀਗਾ, ਔਰ ਉਹਨਾਂ ਨੇ ਆਉਂਦਿਆਂ ਪਿਸਤੌਲ ਜਿਹੜੇ ਸੀ ਉਹ ਤਾਣ ਦਿੱਤੇ ਤੇ ਬੈਂਕ 'ਚ ਲੱਗਾ DVR ਜਿਹੜਾ ਸੀਗਾ ਜੀ ਉਹ ਵੀ ਲਾ ਲਿਆ। 25 ਲੱਖ ਰੁਪਈਆ ਉਸ ਵੇਲੇ ਬੈਂਕ ਦੇ ਵਿੱਚ ਮੌਜੂਦ ਸੀਗਾ, ਜਿਹੜਾ ਇਹ ਸਾਰੇ ਦਾ ਸਾਰਾ ਲੁੱਟ ਕੇ ਲੈ ਗਏ। ਦੂਜਾ ਜਿਹੜਾ ਬੈਂਕ ਡਾਕਾ ਹੈ ਜੀ, ਇਹ ਸਰਿਆਲੀ ਦੇ ਨੇੜੇ ਪਿੰਡ ਜੰਡੋ ਕੇ ਪੈਂਦਾ। ਉੱਥੇ ਇਹ ਵੀ ਦੁਪਹਿਰ ਦੇ ਸਮੇਂ ਇਸੇ ਹੀ ਤਰਜ਼ ਦੇ ਉੱਤੇ ਜਿਹੜਾ ਉਹ ਡਾਕਾ ਪਿਆ। ਇੱਥੇ 3,37,000 ਰੁਪਏ ਦੀ ਨਕਦੀ ਉੱਥੇ ਮੌਜੂਦ ਸੀਗੀ। ਜਿਹੜੇ ਕੰਮ ਕਰਨ ਵਾਲੇ ਸੀ ਉਹਨਾਂ ਦੀਆਂ ਸੋਨੇ ਦੀਆਂ ਮੁੰਦਰੀਆਂ, ਪਰਸ, ਮੋਬਾਈਲ ਜਿਹੜਾ ਜੀ ਇਹ ਵੀ ਸਾਰਾ ਕੁਛ ਲੈ ਗਏ। ਔਰ ਇੱਥੇ ਵੀ ਜਿਹੜੇ ਲੁਟੇਰੇ ਸੀਗੇ ਜੀ ਉਹਨਾਂ ਨੇ DVR ਪੁੱਟ ਲਿਆ ਇਹਦਾ, ਇੱਥੋਂ DVR ਜਿਹੜਾ ਜੀ ਉਹ ਲੈ ਗਏ। ਅੱਧਾ ਦਰਜਨ ਇਹਨਾਂ ਦੀ ਗਿਣਤੀ ਜਿਹੜੀ ਆ ਜੀ ਉਹ ਦੱਸੀ ਜਾਂਦੀ ਆ। ਪੱਗਾਂ ਇਹਨਾਂ ਨੇ ਜਿਹੜੀਆਂ ਉਹ ਬੰਨੀਆਂ ਹੋਈਆਂ ਸੀਗੀਆਂ, ਜਦੋਂ ਕਿ 2 ਕਲੀਨ ਸ਼ੇਵ ਸੀਗੇ ਇਹਨਾਂ ਦੇ। ਇੰਨੀ ਦਲੇਰੀ ਦੇ ਨਾਲ ਜਿਹੜਾ ਜੀ ਆਏ ਕਿ ਇਹਨਾਂ ਨੇ ਆਪਣੇ ਮੂੰਹ ਵੀ ਨਹੀਂ ਸੀ ਢਕੇ ਹੋਏ, ਔਰ ਜਿੰਨਾ ਕੁ ਪੈਸਾ ਉੱਤੇ ਸੀਗਾ ਜੀ ਉਸ ਵੇਲੇ ਉਹ ਸਾਰੇ ਦਾ ਸਾਰਾ ਲੁੱਟ ਕੇ ਲੈ ਗਏ। ਇਹ 2 ਹੋਈਆਂ ਵਾਰਦਾਤਾਂ ਮਾਝੇ ਦੇ ਖੇਤਰ ਦੇ ਵਿੱਚ ਇੱਕੋ ਦਿਨ, ਇੱਕੋ ਸਮੇਂ, ਇੱਕੋ ਤਰਜ਼ ਦੇ ਉੱਤੇ ਇਹ ਕਈ ਪਾਸੇ ਵੱਲ ਨੂੰ ਜਿਹੜਾ ਜੀ ਉਹ ਇਸ਼ਾਰਾ ਕਰਦੀਆਂ ਨੇ ਕਿ ਨਸ਼ਿਆਂ ਤੋਂ ਬਾਅਦ ਜਿਹੜਾ ਲਾਅ ਐਂਡ ਆਰਡਰ ਦੀ ਵਿਗੜ ਰਹੀ ਜਿਹੜੀ ਸਥਿਤੀ ਆ ਉਹ ਕਿਸ ਪਾਸੇ ਵੱਲ ਨੂੰ ਜਾ ਰਹੀ ਹੈ। ਜੀ ਉਹ ਪਹਿਲਾਂ ਵਾਲਾ ਹੀ ਕੰਮ ਹੈ ਜੀ, ਕੋਈ ਸੁਧਾਰ ਤਾਂ ਨਹੀਂ ਹੋਇਆ ਲੱਗਦਾ। ਤੇ ਅੱਗੇ ਆਪਾਂ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਦੀ ਜੇ ਗੱਲ ਕਰੀਏ ਤਾਂ ਕਹਿੰਦੇ ਕਿ ਕਾਫੀ ਸਿਹਤ ਵਿਗੜ ਗਈ ਆ ਤੇ ਸੈਸ਼ਨ ਦੇ ਵਿੱਚ ਨਹੀਂ ਜਾਣਗੇ। ਬਿਲਕੁਲ ਜੀ, ਇਹ ਕਿਹਾ ਜਾ ਰਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਪਿਛਲੇ ਦਿਨਾਂ ਦੇ ਵਿੱਚ ਉਹ ਤਕਰੀਬਨ ਗਾਇਬ ਹੀ ਰਹੇ ਆ ਬਹੁਤੇ ਥਾਵਾਂ ਤੋਂ। ਅਟਲ ਬਿਹਾਰੀ ਵਾਜਪੇਈ ਹੋਰਾਂ ਦੇ ਅੰਤਿਮ ਸੰਸਕਾਰ ਦੇ ਉੱਤੇ ਵੀ ਨਹੀਂ ਗਏ। ਬਾਅਦ ਦੇ ਵਿੱਚ ਉਹ ਉਹਨਾਂ ਦੇ ਘਰੇ ਅਫਸੋਸ ਪ੍ਰਗਟ ਕਰਨ ਗਏ ਆ, ਜਿੱਥੇ ਉਹਨਾਂ ਨੂੰ ਚੱਕਰ ਆ ਗਿਆ ਜਿਹੜਾ ਜੀ ਦੱਸਿਆ ਜਾ ਰਿਹਾ। ਤੇ ਜਿਹੜੇ ਵਾਜਪੇਈ ਪਰਿਵਾਰ ਦੇ ਮੈਂਬਰ ਸੀਗੇ ਉਹਨਾਂ ਨੇ ਸਹਾਰਾ ਦਿੱਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ, ਜਿਹੜੇ ਕਿ ਇਸ ਵੇਲੇ 90+ ਜਿਹੜਾ ਜੀ ਉਹ ਚੱਲ ਰਿਹਾ। 93 ਸਾਲ ਦੀ ਉਮਰ ਜਿਹੜੀ ਉਹਨਾਂ ਦੀ ਦੱਸੀ ਜਾ ਰਹੀ ਹੈ। ਪਿਛਲੇ ਦਿਨੀ ਉਹ ਵਾਇਰਲ ਤੋਂ ਪੀੜਤ ਸਨ ਜੀ, ਬੁਖਾਰ ਉਹਨਾਂ ਨੂੰ ਹੋ ਗਿਆ ਸੀਗਾ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਬਲੱਡ ਪ੍ਰੈਸ਼ਰ ਉਹਨਾਂ ਦਾ ਜਿਹੜਾ ਜੀ ਉਹ ਘਟਣਾ ਸ਼ੁਰੂ ਹੋ ਗਿਆ, ਔਰ ਸ਼ੂਗਰ ਦਾ ਲੈਵਲ ਵੀ ਜਿਹੜਾ ਜੀ ਉਹ ਘਟ ਗਿਆ, ਜਿਹਦੇ ਇਹ ਦੋਨੋਂ ਚੀਜ਼ਾਂ ਜਿਹੜੀਆਂ ਉਹਨਾਂ ਦੀ ਸਿਹਤ ਦੇ ਵਾਸਤੇ ਹਾਨੀਕਾਰਕ ਕਹੀਆਂ ਜਾ ਰਹੀਆਂ ਨੇ। ਪਹਿਲੇ ਦਿਨ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਉਹ ਨਹੀਂ ਆਏ, ਰਹਿੰਦੇ 2 ਦਿਨਾਂ ਦੇ ਵਿੱਚ ਉਹਨਾਂ ਦੇ ਹਾਜ਼ਰ ਹੋਣ ਦੀ ਉਮੀਦ ਜਿਹੜੀ ਹੈ ਜੀ ਉਹ ਕੋਈ ਨਹੀਂ ਹੈਗੀ। ਪਿਛਲੇ ਦਿਨੀ ਜਿਹੜੀ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਹੋਈ ਸੀਗੀ, ਉਹਦੇ ਵਿੱਚ ਵੀ ਆਏ, ਬਸ 10 ਮਿੰਟ ਹੀ ਉੱਥੇ ਜਿਹੜਾ ਜੀ ਉਹ ਬਹਿ ਸਕੇ। ਉਸ ਤੋਂ ਬਾਅਦ ਉਹਨਾਂ ਨੂੰ ਉਠਾ ਕੇ ਲੈ ਗਏ। ਜਦੋਂ ਵਾਜਪੇਈ ਦੇ ਘਰ ਜਿਹੜਾ ਜੀ ਇਹ ਗਏ ਨੇ ਅਫਸੋਸ ਪ੍ਰਗਟ ਕਰਨ, ਤਾਂ ਉਦੋਂ ਵੀ ਵੀਲ ਚੇਅਰ ਜਿਹੜੀ ਸੀ ਉਹਨਾਂ ਦੇ ਵਾਸਤੇ ਵਰਤੀ ਗਈ ਸੀ। ਇਹ ਕਿਹਾ ਜਾ ਰਿਹਾ ਜਿਹੜੇ ਉਹਨਾਂ ਦੇ ਨਾਲ ਤਾਇਨਾਤ ਡਾਕਟਰ ਨੇ ਕਿ ਉਹਨਾਂ ਦੇ ਵੱਲੋਂ ਲਗਾਤਾਰ ਉਹਨਾਂ ਦੀ ਸਿਹਤ ਦੇ ਉੱਤੇ ਨਿਗਰਾਨੀ ਕੀਤੀ ਜਾ ਰਹੀ ਆ, ਔਰ ਉਹਨਾਂ ਨੂੰ ਕੰਪਲੀਟ ਬੈੱਡ ਰੈਸਟ ਜਿਹੜਾ ਜੀ ਉਹ ਕਿਹਾ ਗਿਆ। ਪਾਰਟੀ ਹਲਕਿਆਂ ਦੇ ਮੁਤਾਬਕ ਜਿਹੜੇ ਸਾਬਕਾ ਜਸਟਿਸ ਨੇ ਜੀ ਰਣਜੀਤ ਸਿੰਘ ਔਰ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹਦੇ ਨਾਲ, ਕਿਉਂਕਿ ਰਿਪੋਰਟ ਦੇ ਵਿੱਚ ਸਾਬਕਾ ਮੁੱਖ ਮੰਤਰੀ ਦਾ ਨਾਮ ਆਉਣ ਤੋਂ ਬਾਅਦ ਇਹ ਕਿਹਾ ਜਾ ਰਿਹਾ ਜੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਮਨ ਦੇ ਉੱਤੇ ਡੂੰਘੀ ਸੱਟ ਜਿਹੜੀ ਆ ਉਹ ਵੱਜੀ ਆ। ਪੰਜਾਬ ਦੀ ਅਕਾਲੀ ਸਿਆਸਤ ਦੇ ਬਾਬਾ ਬੋੜ ਮੰਨੇ ਜਾਂਦੇ ਔਰ ਸਭ ਤੋਂ ਪੁਰਾਣੇ ਜਿਹੜੇ ਜੀ ਉਹ ਸਿਆਸਤਦਾਨ, ਉਹਨਾਂ ਦੀ ਇਸ ਸਿਹਤ ਨੂੰ ਲੈ ਕੇ ਅਕਾਲੀ ਲੀਡਰਸ਼ਿਪ ਜਿਹੜੀ ਆ ਜੀ ਉਹ ਬੇਹੱਦ ਫਿਕਰਮੰਦ ਜਿਹੜੀ ਉਹ ਦੱਸੀ ਜਾ ਰਹੀ ਆ। ਉਹਨਾਂ ਦੀਆਂ ਸਰਗਰਮੀਆਂ ਜਿਹੜੀਆਂ ਜੀ ਪਿਛਲੇ ਸਮੇਂ ਤੋਂ ਬੰਦ ਨੇ। ਕੋਈ ਕੰਮ ਵੀ ਜਿਹੜਾ ਹੁੰਦਾ ਜਾਂ ਜਿਹੜਾ ਵੀ ਆ ਉਹ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ ਜਾਓ, ਜਿਹੜੇ ਕਿ ਇਸ ਵੇਲੇ ਅਕਾਲੀ ਦਲ ਦੀ ਕਮਾਂਡ ਆਪਣੇ ਸਾਲੇ ਬਿਕਰਮ ਮਜੀਠੀਆ ਨੂੰ ਨਾਲ ਲੈ ਕੇ ਜਿਹੜੀ ਸਾਰੀ ਦੀ ਸਾਰੀ ਸੰਭਾਲ ਰਹੇ ਆ। ਇਹ ਵੀ ਕਿਹਾ ਜਾ ਰਿਹਾ ਜੀ ਕਿ 19 ਦੀਆਂ ਲੋਕ ਸਭਾ ਚੋਣਾਂ ਆਉਣਗੀਆਂ ਜਦੋਂ, ਉਦੋਂ ਕੀ ਪ੍ਰਕਾਸ਼ ਸਿੰਘ ਬਾਦਲ ਹੁਰੀ ਮੁੜ ਕੇ ਉਹਨਾਂ ਦੇ ਵਾਸਤੇ
ਜਿਹੜਾ ਜੀ ਕਿਸੇ ਕਿਸਮ ਦੇ ਨਾਲ ਜਿਹੜੇ ਚੋਣਾਂ ਦੇ ਵਿੱਚ ਪ੍ਰਚਾਰ ਕਰ ਸਕਣਗੇ ਜਾਂ ਨਹੀਂ, ਇਹਦੇ ਉੱਤੇ ਇੱਕ ਸਵਾਲੀਆ ਚਿੰਨ੍ਹ ਜਿਹੜਾ ਉਹ ਲੱਗ ਰਿਹਾ। ਜੀ ਜੀ ਬਿਲਕੁਲ ਜੀ, ਬਿਰਧ ਵੀ ਕਾਫੀ ਹੈਗੇ ਆ। ਤੇ ਚਲੋ ਅੱਗੇ ਗੱਲ ਕਰਦੇ ਹਾਂ ਜੀ। ਪੰਚਕੂਲਾ ਹਿੰਸਾ ਦਾ 1 ਸਾਲ ਹੋਣ ਤੇ ਬਹੁਤੇ ਸਾਰੇ ਲੋਕ ਅਜੇ ਵੀ ਭਗੌੜੇ ਆ। ਬਿਲਕੁਲ ਜੀ, 1 ਸਾਲ ਬੀਤ ਗਿਆ ਜੀ। ਇਸ ਦਿਨ ਜਿਹੜੇ ਇਹ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਸੋ ਕਾਲਡ ਜਿਹੜੇ ਪ੍ਰੇਮੀ ਸੀਗੇ ਉਹ ਆ ਕੇ ਇੱਥੇ ਬੈਠ ਗਏ ਸੀਗੇ ਪੰਚਕੂਲਾ ਦੇ ਵਿੱਚ। ਸਭ ਨੂੰ ਪਤਾ ਹੈ ਇਸ ਕਿਸਮ ਦਾ ਗੰਦ ਜਿਹੜਾ ਜੀ ਇਸ ਏਰੀਏ ਦੇ ਵਿੱਚ ਪਿਆ ਸੀਗਾ। ਅਜੇ 1 ਸਾਲ ਜਿਹੜਾ ਜੀ ਉਹ ਹੋ ਗਿਆ ਔਰ ਪੰਚਕੂਲਾ ਦੇ ਲੋਕ ਆਪਣੇ ਘਰਾਂ ਦੇ ਅੰਦਰ ਕੈਦ ਹੋ ਗਏ ਸੀਗੇ। ਦੁੱਧ ਤੋਂ ਲੈ ਕੇ ਇੰਟਰਨੈਟ, ਬਿਜਲੀ, ਸਾਰਾ ਕੁਝ ਜਿਹੜਾ ਜੀ ਉਹ ਬੰਦ ਕਰ ਦਿੱਤਾ ਗਿਆ ਸੀਗਾ। ਘਰ ਦੇ ਬਾਹਰ ਪੁਲਿਸ ਦੇ ਪਹਿਰੇ ਦੇ ਵਿੱਚ ਜਿਹੜੇ ਇਹ ਡੇਰੇ ਦੇ ਸਮਰਥਕ ਸੀ ਉਹਨਾਂ ਨੇ ਗਲੀਆਂ ਮੱਲ ਲਈਆਂ ਸੀਗੀਆਂ। ਥਾਂ ਥਾਂ ਦੇ ਉੱਤੇ ਗੰਦ ਜਿਹੜਾ ਜੀ ਉਹ ਪਾਇਆ ਸੀਗਾ। ਪਹਿਲਾਂ ਪੁਲਿਸ ਸਰਕਾਰ ਨੇ ਇਹਨਾਂ ਨੂੰ ਪੰਚਕੂਲਾ ਦੇ ਵਿੱਚ ਆਉਣ ਤੋਂ ਨਾ ਰੋਕਿਆ। ਜਦੋਂ ਆਏ ਤਬਾਹੀ ਕਰਦੇ ਰਹੇ, ਪੁਲਿਸ ਤਮਾਸ਼ਾ ਵੇਖਦੀ ਰਹੀ। ਸਰਕਾਰੀ ਅੰਕੜਿਆਂ ਦੇ ਹਿਸਾਬ ਦੇ ਨਾਲ ਪੰਚਕੂਲਾ ਦੇ ਵਿੱਚ 10 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਕੀਤਾ ਗਿਆ, ਜਿਹਦੀ ਅੱਜ ਤੱਕ ਸਰਕਾਰ ਨੇ ਇੱਕ ਪਾਈ ਵੀ ਨਹੀਂ ਦਿੱਤੀ। ਹਰਿਆਣੇ ਦੀ ਸਰਕਾਰ ਨੇ 1 ਸਾਲ ਹੋਣ ਤੋਂ ਬਾਅਦ ਪੰਚਕੂਲਾ ਨੂੰ ਸਾੜਨ ਦੀ ਪਲੈਨਿੰਗ ਕਰਨ ਵਾਲੇ ਮੋਸਟ ਵਾਂਟਡ ਜਿਹੜੇ ਕੁਛ ਨੇ 22 ਦੇ ਕਰੀਬ, ਉਹ ਅਜੇ ਤੱਕ ਫਰਾਰ ਨੇ। ਪੁਲਿਸ ਇਹਨਾਂ ਦੇ ਸਾਹਮਣੇ ਇੱਕ ਕਿਸਮ ਦੇ ਨਾਲ ਹਰਿਆਣਾ ਦੀ ਪੁਲਿਸ ਹਾਰ ਮੰਨ ਚੁੱਕੀ ਹੈ। ਹਰਿਆਣਾ ਸਰਕਾਰ ਦੇ ਉੱਤੇ ਇੱਕ ਵੱਡਾ ਸਵਾਲ ਖੜਾ ਹੈ ਜੀ ਕਿ ਕਿਉਂ ਇਸ ਕੇਸ ਨੂੰ CBI ਨੂੰ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ। ਪੰਚਕੂਲਾ ਨੂੰ ਸਾੜਨ ਦੀ ਪਲੈਨਿੰਗ ਕਰਨ ਵਾਲਿਆਂ ਦੇ ਵਿੱਚ ਹਨੀਪ੍ਰੀਤ, ਗੋਬੀ ਰਾਮ, ਸੁਰਿੰਦਰ ਧੀਮਾਨ, ਕਈ ਜਿਹੜੇ ਜੀ ਉਹ ਜੇਲ੍ਹ ਦੇ ਵਿੱਚ ਹੈਗੇ ਆ। ਪਰ ਇਹਦੇ ਵਿੱਚ ਇੱਕ ਅਹਿਮ ਗੱਲ ਇਹ ਵੀ ਆ ਕਿ ਮੋਸਟ ਵਾਂਟਡ ਆਦਿਤਿਆ ਇਨਸਾਨ ਕਿੱਥੇ ਗਿਆ, ਜਿਹੜੇ ਹਰ ਪ੍ਰੋਗਰਾਮ ਦੇ ਉੱਤੇ ਵੱਧ ਚੜ ਕੇ ਬੋਲਦਾ ਸੀਗਾ। ਜਿੰਨੀ ਜ਼ਹਿਰ ਉਹ ਸੁੱਟਦਾ ਸੀਗਾ ਬੰਦਾ, ਉਹਦਾ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਉਹ ਕਿੱਥੇ ਲੁਕਿਆ ਹੋਇਆ। ਹਿੰਸੇ ਦੇ ਵਿੱਚ ਮਾਫ ਕਰਨਾ ਹਿੰਸਾ ਦੇ ਵਿੱਚ ਡੇਰੇ ਦੀ ਚੇਅਰਪਰਸਨ ਵਿਪਾਸਨਾ ਇਨਸਾਨ ਦਾ ਨਾਮ ਵੀ ਸਾਹਮਣੇ ਆਇਆ ਜੀ। ਇੱਕ ਵਾਰੀ ਉਹ ਪੁਲਿਸ ਦੇ ਕੋਲੇ ਛਾਣਬੀਣ ਦੇ ਵਿੱਚ ਆਈ, ਪੁਲਿਸ ਨੇ ਉਹਨੂੰ ਅਰੈਸਟ ਨਹੀਂ ਕੀਤਾ। ਉਦੋਂ ਬਾਅਦ ਉਹ ਵੀ ਗਾਇਬ ਹੋ ਗਈ। ਵਿਪਾਸਨਾ ਇਹ ਵੀ ਕਿਹਾ ਜਾਂਦਾ ਕੁਝ ਸੂਤਰਾਂ ਦਾ ਕਿ ਵਿਪਾਸਨਾ ਸੱਚਾ ਸੌਦਾ ਡੇਰੇ ਦੇ ਅੰਦਰ ਹੀ ਮੌਜੂਦ ਹੈ। ਪਰ ਹਰਿਆਣੇ ਦੀ ਪੁਲਿਸ ਦੀ ਜ਼ਰੂਰਤ ਨਹੀਂ ਹੈ ਕਿ ਉਹ ਅੰਦਰੋਂ ਜਾ ਕੇ ਉਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਕਰ ਸਕੇ। ਗੁਰਮੀਤ ਨੂੰ ਜਿਹੜਾ ਸੀਗਾ ਜੀ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਹਨੂੰ ਜਿਹੜਾ ਜੀ ਸਜ਼ਾ ਸੁਣਾਈ ਗਈ ਸੀਗੀ। ਜਿਹੜੀ ਉਦੋਂ ਉਹਦੇ ਜਿਹੜੇ ਜੱਜ ਸਾਹਿਬ ਸੀਗੇ ਜੀ ਉਹਨਾਂ ਨੂੰ ਜਿਹੜੀ Z+ ਸਿਕਿਉਰਿਟੀ ਜਿਹੜੀ ਹੈ ਜੀ ਉਹ ਦਿੱਤੀ ਹੋਈ ਆ। ਜਗਦੀਪ ਸਿੰਘ ਉਹਨਾਂ ਨੂੰ ਬੁਲਟ ਪ੍ਰੂਫ ਗੱਡੀ ਵੀ ਜਿਹੜੀ ਆ ਉਹ ਦਿੱਤੀ ਹੋਈ ਆ। ਉਹਨਾਂ ਦੇ ਘਰ ਅਦਾਲਤ ਦੇ ਬਾਹਰ ਬਹੁਤ ਵੱਡਾ ਸੁਰੱਖਿਆ ਦਾ ਪਹਿਰਾ ਜਿਹੜਾ ਜੀ ਉਹ ਲੱਗਿਆ ਹੋਇਆ। CBI ਕੋਰਟ ਦੇ ਵਿੱਚ ਕਿਸੇ ਵੀ ਦੋਸ਼ੀ ਵਕੀਲ ਨੂੰ ਜਾਣ ਤੋਂ ਪਹਿਲਾਂ ਪੂਰੀ ਚੈਕਿੰਗ ਜਿਹੜੀ ਆ ਜੀ ਉਹ ਕੀਤੀ ਜਾਂਦੀ ਆ। ਜੇ ਯਾਦ ਹੋਵੇ ਸੁਣਨ ਵਾਲਿਆਂ ਨੂੰ, 24 ਅਗਸਤ ਦੀ ਰਾਤ ਨੂੰ ਪੁਲਿਸ ਨੂੰ ਅਲਰਟ ਕੀਤਾ ਗਿਆ ਸੀਗਾ। ਸਵੇਰੇ 9:20 ਤੇ ਗੁਰਮੀਤ ਰਾਮ ਰਹੀਮ ਸਿਕਿਉਰਿਟੀ ਦੇ ਨਾਲ ਨਿਕਲਿਆ। 10:20 ਤੇ ਸਰਸਾ ਏਰੀਆ ਦੇ ਵਿੱਚ ਲੋਕਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਕੁਝ ਬੇਹੋਸ਼ ਹੋ ਗਏ। 11:30 ਵਜੇ ਕੋਰਟ ਦੇ ਨੇੜੇ ਤੇੜੇ ਏਰੀਆ ਦੇ ਵਿੱਚ ਸਿਕਿਉਰਿਟੀ ਦੇ 3 ਜ਼ੋਨ ਬਣਾਏ ਗਏ, 150 ਕਮਾਂਡੋ ਤੇ ਅਧਿਕਾਰੀ ਲਾਏ ਗਏ। 12:25 ਤੇ IG ਸਿਕਿਉਰਿਟੀ ਜਿਹੜੇ ਸੀਗੇ ਉਹਨਾਂ ਦਾਅਵਾ ਕੀਤਾ ਗਿਆ ਕਿ ਉਹਨਾਂ ਕਿਸੇ ਨੂੰ ਸ਼ਹਿਰ ਦੇ ਵਿੱਚ ਐਂਟਰੀ ਨਹੀਂ ਜਿਹੜੀ ਉਹ ਕਰਨ ਦਿੱਤੀ ਜਾਊਗੀ, ਜਦੋਂ ਕਿ ਸ਼ਹਿਰ ਦੇ ਵਿੱਚ ਪਹਿਲਾਂ ਹੀ ਲੱਖਾਂ ਦੀ ਗਿਣਤੀ 'ਚ ਲੋਕ ਭਰੇ ਹੋਏ ਸੀ। ਕੋਈ 12:45 ਦੇ ਉੱਤੇ ਪੰਚਕੂਲਾ ਦੇ ਵਿੱਚ ਭੀੜ ਨੂੰ ਦੇਖ ਕੇ ਆਰਮੀ ਨੂੰ ਬੁਲਾਇਆ ਗਿਆ ਔਰ ਤਕਰੀਬਨ 2:20 ਤੇ ਗੁਰਮੀਤ ਰਾਮ ਰਹੀਮ ਜਿਹੜਾ ਸੀਗਾ ਕਾਫਲੇ ਦੇ ਨਾਲ ਪੰਚਕੂਲੇ ਪਹੁੰਚਿਆ। 2:30 ਵਜੇ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ। 15 ਮਿੰਟਾਂ ਤੋਂ ਬਾਅਦ ਰੌਲਾ ਪਾਇਆ ਗਿਆ ਕਿ ਡੇਰਾ ਮੁਖੀ ਬਰੀ ਹੋ ਗਿਆ। 3:05 ਤੇ ਡੇਰਾ ਮੁਖੀ ਨੂੰ ਰੇਪ ਕੇਸ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਪੁਲਿਸ ਨੇ ਉਹਨੂੰ ਆਪਣੀ ਕਸਟਡੀ 'ਚ ਲੈ ਲਿਆ। 3:30 ਵਜੇ ਪੰਚਕੂਲਾ ਦੇ ਵਿੱਚ ਹਿੰਸਾ ਭੜਕੀ। 4 ਵਜੇ ਦੇ ਕਰੀਬ ਗੱਡੀਆਂ ਨੂੰ ਅੱਗ ਲਾ ਦਿੱਤੀ ਗਈ, ਕੁੱਟਮਾਰ ਕੀਤੀ ਗਈ, ਪੁਲਿਸ ਫੋਰਸ ਨੂੰ ਮੂਹਰੇ ਲਾ ਕੇ ਭਜਾਇਆ ਗਿਆ। ਉਦੋਂ ਬਾਅਦ ਪੁਲਿਸ ਜਿਹੜੀ ਸੀਗੀ ਜੀ ਉਹਨੇ ਹਵਾ ਦੇ ਵਿੱਚ ਫਾਇਰ ਕੀਤੇ ਤੇ ਕੁਝ ਲੋਕਾਂ ਨੂੰ ਜਿਹੜੀਆਂ ਗੋਲੀਆਂ ਵੀ ਲੱਗੀਆਂ। ਕਿੰਨੇ ਲੋਕ ਮਾਰੇ ਗਏ ਅੱਜ ਤੱਕ ਭੇਦ ਹੈ। 1 ਸਾਲ ਹੋ ਗਿਆ, ਅਜੇ ਤੱਕ ਪੁਲਿਸ ਨੂੰ ਉਹ ਬੰਦੇ ਬਹੁਤੇ ਜਿਹੜੇ ਆ ਜੀ ਇਹ ਸਾਰਾ ਕੁਝ ਵਿਉਂਤਣ ਵਾਲੇ ਉਹ ਲੱਭਦੇ ਨਹੀਂ ਜੀ। ਜੀ ਉਹ ਕਿੱਥੇ ਲੱਭਣੇ ਹੁਣ। ਤੇ ਅੱਗੇ ਆਪਾਂ ਨਾਲ ਲੱਗਦੀ ਮੋੜ ਬੰਬ ਧਮਾਕੇ ਦੀ ਜੇ ਗੱਲ ਕਰੀਏ ਤੇ ਉਹ ਜਿਹੜੇ ਮੁਲਾਜ਼ਮ ਭੱਜੇ ਹੋਏ ਆ ਉਹਨਾਂ ਨੂੰ ਵੀ ਭਗੌੜੇ ਐਲਾਨਣ ਦੀ ਕਾਰਵਾਈ ਸ਼ੁਰੂ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਮੁੜ ਕੇ ਫਿਰ ਜਿਹੜਾ ਜੀ ਉਹ ਸੁਰਖੀਆਂ ਦੇ ਵਿੱਚ ਹੈ। SIT ਜਿਹੜੀ ਬਣਾਈ ਗਈ ਸੀ ਉਹਦੇ ਮੁਖੀ ਜਿਹੜੇ ਰਣਬੀਰ ਸਿੰਘ ਖੱਟੜਾ ਜਿਹੜੇ IG ਨੇ ਜੀ, ਉਹਨਾਂ ਨੇ ਵੀ ਇਹ ਜਿਹੜੀ ਗੱਲ ਕਹੀ ਆ ਕਿ ਜਿਹੜੇ ਪਿਛਲੀ ਸਰਕਾਰ ਦੇ ਸਮੇਂ ਵੀ ਉਹਨਾਂ ਦੇ ਉੱਤੇ ਕੋਈ ਦਬਾਅ ਨਹੀਂ ਸੀਗਾ। ਉਦੋਂ ਵੀ ਉਹ ਬੇਅਦਬੀ ਕਾਂਡ ਤੇ ਮੌੜ ਕਾਂਡ ਦੇ ਜਿਹੜੇ ਮੁਲਜ਼ਮ ਸੀ ਉਹਨਾਂ ਨੂੰ ਗ੍ਰਿਫਤਾਰ ਕਰਨਾ ਜਿਹੜਾ ਜੀ ਉਹ ਚਾਹੁੰਦੇ ਸੀ। ਕਿਉਂ ਨਹੀਂ ਕੀਤਾ ਇਹਦੇ ਬਾਰੇ ਜਿਹੜਾ ਜੀ ਉਹ ਗਾਹ ਨਹੀਂ ਜਿਹੜਾ ਉਹ ਬੋਲਦੇ।
ਹੁਣ ਜਿਹੜਾ ਜੀ ਤਲਵੰਡੀ ਸਾਬੋ ਦੀ ਅਦਾਲਤ ਨੇ ਜਿਹੜਾ ਸੀਗਾ ਜੀ ਮੌੜ ਬੰਬ ਧਮਾਕੇ ਦੇ ਵਿੱਚ ਨਾਮਜ਼ਦ ਕੀਤੇ ਗਏ ਮੁੱਖ ਮੁਲਜ਼ਮਾਂ ਦੀ ਟਿੱਕੜੀ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਜਿਹੜੀ ਹੈ ਜੀ ਉਹ ਵਿੱਢ ਦਿੱਤੀ ਆ। ਅਦਾਲਤ ਨੇ ਅੱਜ ਜਿਹੜਾ ਸੀਗਾ ਜੀ ਇਹਨਾਂ ਨੂੰ ਆਖਰੀ ਮੌਕਾ ਦਿੰਦੇ ਹੋਏ ਇਸ਼ਤਿਹਾਰ ਜਿਹੜਾ ਇਹਨਾਂ ਦੇ ਖਿਲਾਫ ਜਾਰੀ ਕਰ ਦਿੱਤਾ ਹੈ। ਇਸ਼ਤਿਹਾਰ ਦੇ ਵਿੱਚ ਮੁਲਜ਼ਮਾਂ ਨੂੰ 30 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋਣ ਦਾ ਮੌਕਾ ਦਿੱਤਾ ਗਿਆ। ਇਹ ਜਿਹੜੇ ਇਸ਼ਤਿਹਾਰ ਨੇ ਸਾਰੇ ਇਹਨਾਂ ਮੁਲਜ਼ਮਾਂ ਦੇ ਘਰਾਂ ਦੇ ਮੂਹਰੇ ਇਸ਼ਤੀ ਕੀਤੇ ਗਏ ਆ, ਚਿਪਕਾਏ ਗਏ ਆ। ਤਲਵੰਡੀ ਸਾਬੋ ਦੀ ਅਦਾਲਤ ਦੇ ਨੋਟਿਸ ਬੋਰਡ ਦੇ ਉੱਤੇ ਵੀ ਇੱਕ ਇਸ਼ਤਿਹਾਰ ਲਾਇਆ ਗਿਆ। 30 ਦਿਨਾਂ ਦੇ ਵਿੱਚ ਜੇ ਨਹੀਂ ਆਉਂਦੇ ਤਾਂ ਅਦਾਲਤ ਦੇ ਵੱਲੋਂ ਉਹਨਾਂ ਨੂੰ ਭਗੌੜਾ ਐਲਾਨ ਦਿੱਤਾ ਜਾਊਗਾ ਜੀ। ਅਗਲੀ ਪੇਸ਼ੀ 24 ਸਤੰਬਰ ਦੇ ਉੱਤੇ ਜਿਹੜੀ ਆ ਉਹ ਪਈ ਆ। ਮੌੜ ਬੰਬ ਧਮਾਕੇ ਦੇ ਵਿੱਚ ਫਰਵਰੀ 2018 ਦੇ ਵਿੱਚ ਗੁਰਤੇਜ ਸਿੰਘ ਕਾਲਾ, ਅਮਰੀਕ ਸਿੰਘ ਤੇ ਅਵਤਾਰ ਸਿੰਘ ਨੂੰ ਮੁਲਜ਼ਮ ਦੇ ਵਜੋਂ ਨਾਮਜ਼ਦ ਕੀਤਾ ਗਿਆ ਸੀਗਾ। ਪੁਲਿਸ ਮੁਲਜ਼ਮਾਂ ਦੀ ਪੈੜ ਨੱਪਣ ਦੇ ਵਿੱਚ ਹੁਣ ਤੱਕ ਫੇਲ ਰਹੀ ਆ। ਹਾਈ ਕੋਰਟ ਦੇ ਵੱਲੋਂ ਮਾਰੀਆਂ ਗਈਆਂ ਝਿੜਕਾਂ ਦਬਕੇ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਦਿਖਾਉਣੀ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ। SIT ਨੇ ਤਲਵੰਡੀ ਸਾਬੋ ਅਦਾਲਤ ਦੇ ਵਿੱਚ ਕੁਝ ਅਰਸਾ ਪਹਿਲਾਂ 4 ਗਵਾਹ ਭੁਗਤਾਏ ਸੀ, ਜਿਨ੍ਹਾਂ ਦੇ ਆਧਾਰ ਦੇ ਉੱਤੇ 3 ਮੁਲਜ਼ਮਾਂ ਨੂੰ ਨਾਮਜ਼ਦ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਗੁਰਤੇਜ ਕਾਲਾ ਨੂੰ ਖਾਸ ਤੌਰ ਦੇ ਉੱਤੇ ਗ੍ਰਿਫਤਾਰ ਕਰਨਾ ਪੁਲਿਸ ਲਈ ਚੁਣੌਤੀ ਬਣਿਆ ਹੋਇਆ। ਇਹ ਵੀ ਡੇਰੇ ਦੇ ਅੰਦਰ ਜਿਹੜਾ ਜੀ ਉਹ ਦੱਸੀਦਾ, ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਜਦੋਂ ਇਹ SIT ਉਹਦਾ ਪਿੱਛਾ ਕਰਦੀ ਡੇਰੇ ਦੇ ਗੇਟ ਦੇ ਮੂਹਰੇ ਪਹੁੰਚ ਗਈ ਸੀ, ਉਹਦਾ ਫੋਨ ਜਿਹੜਾ ਜੀ ਉੱਥੋਂ ਸਵਿਚ ਆਫ ਹੋ ਗਿਆ। ਉਹ ਅੰਦਰ ਹੀ ਆ। ਜ਼ਰੂਰਤ ਪੁਲਿਸ ਦੀ ਇਹ ਨਹੀਂ ਪਈ ਕਿ ਅੰਦਰ ਜਾ ਕੇ ਉਹਨੂੰ ਜਿਹੜਾ ਜੀ ਉਹ ਗ੍ਰਿਫਤਾਰ ਕਰ ਸਕੇ। ਜੇ ਮੁਲਜ਼ਮ ਪੇਸ਼ ਨਹੀਂ ਹੁੰਦੇ ਤਾਂ ਅਦਾਲਤ ਉਹਨਾਂ ਨੂੰ ਭਗੌੜਾ ਜਿਹੜਾ ਜੀ ਉਹ ਐਲਾਨ ਦੇਊਗੀ। ਉਸ ਤੋਂ ਬਾਅਦ ਇਹਨਾਂ ਦੀ ਜਾਇਦਾਦ ਜ਼ਬਤ ਕੀਤੇ ਜਾਣ ਦੀ ਕਾਰਵਾਈ ਜਿਹੜੀ ਹੈ ਜੀ ਉਹ ਸ਼ੁਰੂ ਹੋਊਗੀ। ਹਾਈ ਕੋਰਟ ਤੋਂ ਮਿਲੇ 1 ਮਹੀਨੇ ਦੇ ਦੌਰਾਨ ਪੁਲਿਸ ਆਪਣੀ ਪ੍ਰਗਤੀ ਜਿਹੜੀ ਹੈ ਜੀ ਉਹ ਵਿਖਾਉਣੀ ਚਾਹੁੰਦੀ ਆ ਤੇ ਮੁਲਜ਼ਮਾਂ ਦੀ ਭਾਲ ਦੇ ਵਿੱਚ ਜਿਹੜੀ ਹੈ ਜੀ ਉਹ ਜੁਟੀ ਆ। ਇਹ ਕਿਹਾ ਜਾ ਰਿਹਾ ਕਿ SIT ਨੇ ਇਹਨਾਂ ਦੀ ਪੈੜ ਨੱਪਣ ਦੇ ਵਾਸਤੇ ਇੱਕ ਰਣਨੀਤੀ ਘੜੀ ਆ ਤੇ ਆਉਂਦੇ ਦਿਨਾਂ ਦੇ ਵਿੱਚ ਪੁਲਿਸ ਦੁਬਾਰਾ ਫੇਰ ਇਹਨਾਂ ਨੂੰ ਫੜਨ ਦੇ ਵਾਸਤੇ ਸਰਗਰਮ ਹੋ ਸਕਦੀ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, 1 ਸਾਲ ਬੀਤਣ ਤੇ ਜੇ ਡੇਰਾ ਪ੍ਰੇਮੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਸਰਗਰਮੀਆਂ ਵੀ ਸ਼ੁਰੂ। ਦੇਖੋ ਜੀ, ਇੱਕ ਗੱਲ ਤੁਹਾਨੂੰ ਦੱਸੀ ਹੈ ਜੀ ਕਿ 1 ਸਾਲ ਬੀਤਣ ਦੇ ਉੱਤੇ ਪੰਚਕੂਲਾ ਹਰਿਆਣਾ ਪੁਲਿਸ ਦਾ ਜਿਹੜਾ ਜੀ ਉਹ ਕੀ ਹਾਲ ਹੈ, ਉਹ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਚੱਲ ਰਹੇ ਆ। ਹੁਣ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਇਹਦੇ ਪ੍ਰੇਮੀ ਆ ਉਹ ਢੇਰੀ ਹੋਏ ਸਾਰਾ ਕੁਝ ਆਪਣਾ ਜਿਹੜਾ ਮਹਿਲ ਹੈ ਜੀ ਉਹਨੂੰ ਉਸਾਰਨ ਦੇ ਵਿੱਚ ਮੁੜ ਕੇ ਫੇਰ ਜਿਹੜਾ ਜੀ ਸ਼ੁਰੂ ਹੋ ਗਿਆ। ਜਿਹੜਾ ਇਹ ਡੇਰਾ ਮੁਖੀ ਆ ਜੀ ਉਹਦਾ ਜਨਮ ਦਿਨ ਚੁਣਿਆ ਗਿਆ। ਜਿਹੜੇ ਡੇਰੇ ਦੀਆਂ ਕੰਧਾਂ ਨੇ, ਚਾਹੇ ਉਹ ਮਾਲਵੇ ਦੇ ਖੇਤਰ ਦੇ ਵਿੱਚ ਇਹਨਾਂ ਦਾ ਵੱਡਾ ਡੇਰਾ ਪੈਂਦਾ ਤੇ ਚਾਹੇ ਸਰਸਾ ਦੇ ਵਿੱਚ, ਉਹਦੇ ਉੱਤੇ ਵੱਖ-ਵੱਖ ਜਿਹੜੇ ਬਲਾਕ ਨੇ ਉਹਨਾਂ ਦੇ ਵੱਲੋਂ ਡੇਰਾ ਮੁਖੀ ਦੀਆਂ ਵੱਡੀਆਂ ਫੋਟੋਆਂ ਲਾ ਕੇ ਉਹਨੂੰ ਜਿਹੜਾ ਜੀ ਉਹ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਔਰ ਇਹਨਾਂ ਦੇ ਮੁਤਾਬਕ ਜਿਹੜੇ ਇਹਨਾਂ ਦੇ ਪਿਤਾ ਜੀ ਆ ਉਹ ਕਿਸੇ ਮਿਸ਼ਨ ਤੇ ਗਏ ਆ ਤੇ ਉਹ ਮਿਸ਼ਨ ਤੋਂ ਵਾਪਸੀ ਦੇ ਵਾਸਤੇ ਵੀ ਜਿਹੜੇ ਗੀਤ ਤੇ ਹੋਰ ਤਰੀਕੇ ਦੇ ਨਾਲ ਜਿਹੜਾ ਜੀ ਉਹ ਬਹੁਤ ਕੁਝ ਕਰ ਰਹੇ ਆ ਡੇਰੇ ਦੇ ਪ੍ਰੇਮੀ। ਡੇਰਾ ਪ੍ਰੇਮੀਆਂ ਨੇ ਜਿਹੜਾ ਜੀ ਇਹ ਜਸ਼ਨ ਜਿਹੜੇ ਉਹ ਚੁੱਪ ਚਪੀਤੇ ਮਨਾਉਣੇ ਸ਼ੁਰੂ ਕੀਤੇ ਨੇ। ਹਰ ਪਿੰਡ ਦੇ ਵਿੱਚ ਜਨਮ ਦਿਨ ਦੇ ਸੰਦਰਭ ਦੇ ਵਿੱਚ ਨਾਮ ਚਰਚਾ ਜਿਹੜੀ ਜੀ ਉਹ ਕੀਤੀ ਜਾ ਰਹੀ ਆ। ਕਿਧਰੋਂ ਕੋਈ ਵਿਰੋਧ ਨਹੀਂ ਉੱਠਿਆ ਤੇ ਡੇਰਾ ਪ੍ਰੇਮੀ ਹੁਣ ਖੌਫ ਦੇ ਵਿੱਚੋਂ ਉੱਭਰਨ ਦੇ ਯਤਨਾਂ ਦੇ ਵਿੱਚ ਨੇ ਜੀ। ਬੇਸ਼ੱਕ ਇਸ ਵੇਲੇ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਰਿਪੋਰਟ ਤੋਂ ਸਿਆਸੀ ਵਿਰੋਲਾ ਉੱਠਿਆ ਹੋਇਆ, ਪਰ ਦੂਜੇ ਪਾਸੇ ਡੇਰਾ ਪ੍ਰੇਮੀ ਘਰਾਂ ਚੋਂ ਨਿਕਲ ਕੇ ਖੁਸੇ ਹੋਏ ਵਕਾਰ ਦੀ ਬਹਾਲੀ ਦੇ ਵਾਸਤੇ ਜਿਹੜੀ ਉਹ ਢਾਲ ਦੀ ਵਰਤੋਂ ਕਰਦੇ ਹੁੰਦੇ ਆ ਸਮਾਜ ਸੇਵੀ ਕੰਮ, ਉਹਦੇ ਵਿੱਚ ਮੁੜ ਕੇ ਜਿਹੜਾ ਜੀ ਉਹ ਜੁਟੇ ਹੋਏ ਆ। ਬਰਗਾੜੀ ਕਾਂਡ ਦੇ ਵਿੱਚ ਡੇਰਾ ਆਗੂਆਂ ਦੀ ਭੂਮਿਕਾ ਜਗ ਜ਼ਾਹਰ ਹੋਣ ਤੋਂ ਬਾਅਦ ਪੰਥਕ ਹਲਕਿਆਂ ਦੇ ਵਿੱਚ ਡੇਰੇ ਪ੍ਰਤੀ ਰੋਸ ਵੀ ਜਾਗਿਆ। ਮਾਲਵਾ ਖਿੱਤੇ ਦੇ ਵਿੱਚ ਡੇਰਾ ਸਿਰਸਾ ਦੇ ਕਰੀਬ 80 ਡੇਰੇ ਤੇ ਨਾਮ ਚਰਚਾ ਘਰ ਹੈ, ਜਿਹਦੇ ਵਿੱਚ ਐਤਵਾਰ ਨੂੰ ਨਾਮ ਚਰਚਾ ਸ਼ੁਰੂ ਹੋ ਗਈ ਆ। ਸਲਾਬਤਪੁਰ ਦੇ ਵਿੱਚ ਜਿਹੜਾ ਪੰਜਾਬ ਦਾ ਮੁੱਖ ਡੇਰਾ, ਇੱਥੇ ਵੀ ਐਤਵਾਰ ਵਾਲੇ ਦਿਨ 1000 ਤੋਂ ਉੱਪਰ ਡੇਰਾ ਪ੍ਰੇਮੀ ਜੁੜਨ ਲੱਗੇ ਆ। ਡੇਰਾ ਮੁਖੀ ਦਾ 15 ਅਗਸਤ ਨੂੰ ਸਿਰਸਾ ਦੇ ਵਿੱਚ ਜਨਮ ਦਿਨ ਜਿਹੜਾ ਜੀ ਮਨਾਇਆ ਗਿਆ, ਜਿੱਥੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀਗੇ ਉਹ ਡੇਰਾ ਪ੍ਰੇਮੀ ਇੱਥੇ ਪਹੁੰਚੇ। ਇਹ ਕਿਹਾ ਜਾ ਰਿਹਾ ਜੀ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਹਦਾਇਤਾਂ ਨੇ ਤੇ ਥਾਂ ਦੇ ਉੱਤੇ ਉਹ ਦੁਬਾਰਾ ਜਿਹੜਾ ਜੀ ਇਹ ਨਾਮ ਚਰਚਾ ਘਰ ਤੋਰਨ। ਇਹਦੇ ਪਿੱਛੇ ਇੱਕ ਪ੍ਰਮੁੱਖ ਕਾਰਨ ਜਿਹੜਾ ਜੀ ਦੱਸੀਦਾ ਉਹ ਇਹ ਕਿਹਾ ਜਾ ਸਕਦਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਡੇਰੇ ਦੀ ਮੈਨੇਜਮੈਂਟ ਜਿਹੜੀ ਆ ਜੀ ਉਹ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਦੱਸਣਾ ਚਾਹੁੰਦੀ ਆ ਕਿ ਉਹਨਾਂ ਦਾ ਵੋਟ ਬੈਂਕ ਜਿਉਂਦਾ ਤੇ ਇਸ ਵੋਟ ਬੈਂਕ ਦੇ ਸਹਾਰੇ ਹੀ ਉਹ ਸਾਰਾ ਕੁਝ ਪਿਛਲੇ ਸਮੇਂ ਦੇ ਦੌਰਾਨ ਕਰਦੇ ਰਹੇ ਆ ਤੇ ਅੱਗੋਂ ਵੀ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰਨਗੇ। ਇਹਨੂੰ ਚੋਣਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਔਰ ਜਿਹੜੀ ਰਿਪੋਰਟ ਇਸ ਵੇਲੇ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੀ ਚੱਲ ਰਹੀ ਆ ਉਹਨੂੰ ਵੀ ਕੱਟਣ ਦੇ ਵਾਸਤੇ ਜਿਹੜਾ ਜੀ ਉਹ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਉਹ ਲੋਕ ਅਜੇ ਵੀ ਇਕੱਠੇ ਨੇ ਤੇ ਜਿਹੜਾ ਉਹਨਾਂ ਦੇ ਵਿਰੋਧ ਦੇ ਵਿੱਚ ਭੁੱਟੂਗਾ ਵੋਟਾਂ ਦੇ ਸਮੇਂ ਫਿਰ ਉਹ ਵੀ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਜਾਣਗੇ।
ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਜਿਹੜਾ ਜੀ ਉਹ ਦੇਖਿਆ ਜਾ ਸਕਦਾ ਕਿ ਹੁਣ ਹੀ ਇਹਨਾਂ ਨੇ ਸਰਗਰਮੀਆਂ ਜਿਹੜੀਆਂ ਜੀ ਉਹ ਕਿਉਂ ਸ਼ੁਰੂ ਕੀਤੀਆਂ। ਬਿਲਕੁਲ ਜੀ, ਰਾਜਨੀਤੀ ਸਾਰੀ ਵੋਟਾਂ ਦੀ ਹੈ। ਤੇ ਅੱਗੇ ਰਾਹੁਲ ਗਾਂਧੀ ਦੀ ਜੇ ਗੱਲ ਕਰੀਏ ਤੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਉਹਨਾਂ RSS ਤੇ BJP ਤੇ ਤਵਾ ਜਾਰੀ ਰੱਖਿਆ। ਦੇਖੋ ਜੀ, ਇਹਨਾਂ ਦਿਨਾਂ ਦੇ ਵਿੱਚ ਉਹ ਬਾਹਰ ਗਏ ਹੋਏ ਨੇ ਕੁਝ ਮੁਲਕਾਂ ਦੇ ਵਿੱਚ। ਇਹ ਗੱਲ ਰਾਹੁਲ ਗਾਂਧੀ ਨੇ ਭਾਜਪਾ ਤੇ RSS ਦੇ ਉੱਤੇ ਤਿੱਖਾ ਹੱਲਾ ਜਿਹੜਾ ਜੀ ਬੋਲਿਆ ਕਿ ਦੇਸ਼ ਨੂੰ ਵੰਡਣ ਤੇ ਨਫ਼ਰਤ ਫੈਲਾਉਣ ਦਾ ਇਹ ਦੋ ਜਿਹੜੇ ਕੰਮ ਕਰ ਰਹੇ ਆ BJP ਤੇ RSS। ਜਰਮਨੀ ਦੀ ਰਾਜਧਾਨੀ ਦੇ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਉਹਨਾਂ ਨੇ ਕੀਤਾ ਜੀ। ਇੰਡੀਅਨ ਓਵਰਸੀਜ਼ ਕਾਂਗਰਸ ਨੇ ਸਮਾਗਮ ਕਰਾਇਆ ਸੀਗਾ। ਉਹਨਾਂ ਨੇ ਇਹ ਕਿਹਾ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਲੰਮੇ ਭਾਸ਼ਣ ਦਿੱਤੇ, ਨਫ਼ਰਤ ਪੈਦਾ ਕੀਤੀ, ਪਰ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਆ, ਨੌਜਵਾਨ ਆਪਣੇ ਬਿਹਤਰ ਭਵਿੱਖ ਲਈ ਨਹੀਂ ਦੇਖ ਪਾ ਰਹੇ। ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦਾ ਮਤਲਬ ਹਿੰਦੁਸਤਾਨ ਦੇ ਲੋਕਾਂ ਨੂੰ ਆਪਸ ਦੇ ਵਿੱਚ ਜੋੜਨਾ ਹੈ, ਔਰ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਉਹਨਾਂ ਨੂੰ ਗੁਰੂ ਨਾਨਕ ਦੇਵ ਤੋਂ ਮਿਲੀ ਹੈ। ਲੰਗਰ ਦੀ ਰਵਾਇਤ ਦਾ ਜ਼ਿਕਰ ਰਾਹੁਲ ਗਾਂਧੀ ਨੇ ਆਪਣੇ ਇਸ ਭਾਸ਼ਣ ਦੇ ਵਿੱਚ ਕੀਤਾ ਜੀ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਮੁਤਾਬਕ ਉਹ ਚੱਲਦੇ ਨੇ। ਮੈਂ ਕਿਹਾ ਕਿ ਸਾਡੀ ਤਾਕਤ ਵੰਨ ਸੁਵੰਨਤਾ ਦੇ ਵਿੱਚ ਏਕਤਾ ਹੈ, ਔਰ ਹਿੰਦੁਸਤਾਨ ਦਾ ਇਹੀ ਜਿਹੜਾ ਜੀ ਉਹ ਫਲਸਫਾ ਹੈ ਕਿ ਕਮਜ਼ੋਰ ਵਿਅਕਤੀ ਦੀ ਸੁਣੀ ਜਾਵੇ ਤੇ ਉਹਦੀ ਮਦਦ ਜਿਹੜੀ ਹੈ ਜੀ ਉਹ ਕੀਤੀ ਜਾਵੇ। ਰਾਹੁਲ ਗਾਂਧੀ ਨੇ ਕਿਹਾ ਕਿ ਸਾਡਾ ਮੁਕਾਬਲਾ ਚੀਨ ਦੇ ਨਾਲ ਹੈ। ਚੀਨ ਦੀ ਸਰਕਾਰ 24 ਘੰਟੇ 'ਚ 50,000 ਲੋਕਾਂ ਨੂੰ ਨੌਕਰੀਆਂ ਦਿੰਦੀ ਹੈ, ਜਦੋਂ ਕਿ ਭਾਰਤ ਸਰਕਾਰ ਇੰਨੇ ਸਮੇਂ ਦੇ ਵਿੱਚ 450 ਲੋਕਾਂ ਨੂੰ ਨੌਕਰੀਆਂ ਜਿਹੜੀਆਂ ਉਹ ਦਿੰਦੀ ਹੈ। ਦੂਜੇ ਪਾਸੇ ਜਿਹੜੀ ਭਾਜਪਾ ਸੀ ਜੀ, ਉਹਨੇ ਰਾਹੁਲ ਗਾਂਧੀ ਦੇ ਉੱਤੇ ਜਵਾਬੀ ਹਮਲਾ ਜਿਹੜਾ ਜੀ ਬੋਲਿਆ। ਇਹ ਕਿਹਾ ਕਿ ਕਾਂਗਰਸ ਪ੍ਰਧਾਨ ਨੂੰ 1984 ਦੇ ਸਿੱਖ ਕਤਲੇਆਮ ਤੇ ਹਰਿਮੰਦਰ ਸਾਹਿਬ ਤੇ ਕੀਤੇ ਗਏ ਹਮਲੇ ਲਈ ਮੁਆਫੀ ਜਿਹੜੀ ਹੈ ਜੀ ਉਹ ਮੰਗਣੀ ਚਾਹੀਦੀ ਹੈ। ਭਾਜਪਾ ਨੇ ਕਿਹਾ ਕਿ ਕਾਂਗਰਸ ਵੋਟ ਬੈਂਕ ਲਈ ਗੁਰੂ ਨਾਨਕ ਦੇਵ ਦਾ ਨਾਮ ਜਿਹੜਾ ਜੀ ਉਹ ਵਰਤ ਰਹੀ ਆ, ਔਰ ਰਾਹੁਲ ਗਾਂਧੀ ਦੇ ਬਿਆਨ ਦੇ ਉੱਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਹੋਇਆ ਭਾਜਪਾ ਦੇ ਕੌਮੀ ਬੁਲਾਰਾ ਜਿਹੜਾ ਜੀ ਉਹਨੇ ਇਹ ਗੱਲ ਕਹੀ ਹੈ ਕਿ ਕਾਂਗਰਸ ਪ੍ਰਧਾਨ ਨੇ ਵਿਦੇਸ਼ੀ ਦੌਰੇ ਤੇ ਭਾਰਤ ਦੇ ਬਾਰੇ ਜੋ ਵੀ ਕਿਹਾ ਉਹਦੇ ਗੈਰ ਤਜਰਬੇਕਾਰ ਹੋਣ ਦੇ ਬਾਰੇ ਪਤਾ ਲੱਗਦਾ। ਵੈਸੇ ਇੱਥੇ BJP ਵਾਲੇ ਇਹ ਭੁੱਲ ਕਰ ਰਹੇ ਆ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਜਦੋਂ ਵਿਦੇਸ਼ ਦੇ ਵਿੱਚ ਗਏ ਆ, ਉਹਨਾਂ ਦਾ ਤਵਾ ਕਾਂਗਰਸ ਦੇ ਉੱਤੇ ਹੀ ਜਿਹੜਾ ਜੀ ਉਹ ਰਿਹਾ। ਸ਼ਾਇਦ ਕਾਂਗਰਸ ਦੇ ਪ੍ਰਧਾਨ ਨੇ ਇਹੀ ਚੀਜ਼ ਨਰਿੰਦਰ ਮੋਦੀ ਹੋਰਾਂ ਤੋਂ ਜਿਹੜੀ ਹੈ ਜੀ। ਬਿਲਕੁਲ ਜੀ, ਬਿਲਕੁਲ। ਇਹ ਦੇਸ਼ ਦੇ ਵਿੱਚ ਵੀ ਕੀ ਕਰਦੇ ਹੋਣਗੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।